ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਸ਼ਰਮਾ ਜੀ ਇਸ ਟਾਈਮ ਸੰਕਟ ਦੀ। ਆਪਾਂ ਪਹਿਲਾਂ ਨੋਟਾਂ ਦੀ ਗੱਲ ਕੀਤੀ ਸੀ ਤੇ ਹੁਣ ਸੁਰਖੀ ਕਹਿ ਰਹੀ ਹੈ, ਹੈਡਲਾਈਨ ਕਹਿ ਰਹੀ ਆ ਕਿ ਬੈਂਕਾਂ ਦੇ ਵਿੱਚੋਂ ਨੋਟ ਤੇ ਪੰਪਾਂ ਦੇ ਵਿੱਚੋਂ ਤੇਲ ਮੁੱਕ ਰਿਹਾ ਜੀ। ਪ੍ਰਵੀਨ, ਅਮਰੀਕਾ, ਇਜ਼ਰਾਈਲ ਤੇ ਈਰਾਨ ਵਾਲੀ ਜੰਗ ਹੈ ਜੀ, ਉਹ ਅਜੇ ਕਿਸੇ ਕਿਨਾਰੇ ਨਹੀਂ ਲੱਗ ਰਹੀ। ਕਦੇ ਖਬਰ ਆਉਂਦੀ ਹੈ ਟਰੰਪ ਦੇ ਹਵਾਲੇ ਨਾਲ ਕਿ ਬਸ ਗੱਲ ਬਣ ਗਈ ਜੀ, ਅਸੀਂ ਬਹੁਤ ਸਮਝੌਤੇ ਦੇ ਨੇੜੇ ਆ। ਫਿਰ ਪਤਾ ਲੱਗਦਾ ਇਜ਼ਰਾਈਲ ਨਹੀਂ ਤਿਆਰ ਜੀ, ਫਿਰ ਉਧਰੋਂ ਈਰਾਨ ਦਾ ਆ ਜਾਂਦਾ ਕਿ ਨਹੀਂ, ਸਾਨੂੰ ਸਾਡਾ ਇਹ ਨੁਕਤਾ ਨਹੀਂ ਮਨਜ਼ੂਰ। ਸੋ ਉਹ ਸੰਕਟ, ਉਹ ਲੜਾਈ ਦੇ ਸੰਕਟ ਦਾ ਅਸਰ ਆਪਾਂ ਲਗਾਤਾਰ ਕਬੂਲਦੇ ਆ ਰਹੇ ਹਾਂ। ਪਰ ਭਾਰਤ ਸਰਕਾਰ ਨੇ ਲਗਭਗ 5 ਸੂਬਿਆਂ ਦੀਆਂ ਚੋਣਾਂ ਤੱਕ ਤਾਂ ਇੰਝ ਜਚਾਇਆ ਕਿ ਕੋਈ ਮਸਲਾ ਨਹੀਂਗਾ। ਪਰ ਜਿੱਦਾਂ ਹੀ 5 ਸੂਬਿਆਂ ਦੀਆਂ ਚੋਣਾਂ ਮੁੱਕੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਰੰਗ ਦਿਖਾਇਆ ਕਿ ਹਾਂਜੀ, ਮੁਸ਼ਕਲ ਤਾਂ ਬਹੁਤ ਬੜੀ ਖੜੀ ਹੈ। ਪਰ ਇਸ ਖੜੀ ਮੁਸ਼ਕਲ ਦੇ ਵਿੱਚੋਂ ਵੀ ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹ ਚੋਣ ਕਰਕੇ ਤੈਅ ਕੀਤਾ ਜਾ ਰਿਹਾ ਕਿ ਇਸ ਖਿੱਤੇ ਨੂੰ, ਇਸ ਇਲਾਕੇ ਨੂੰ, ਇਸ ਸੂਬੇ ਨੂੰ ਇਹ ਪ੍ਰਭਾਵਿਤ ਜ਼ਿਆਦਾ ਕਰਨਾ, ਜਾਂ ਸੱਚਮੁੱਚ ਪੂਰੇ ਮੁਲਕ? ਵੈਸੇ ਜਾਣਕਾਰੀ ਮਿਲ ਰਹੀ ਹੈ ਕਿ ਸਾਰੇ ਮੁਲਕ ਦੇ ਵਿੱਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਪਰ ਜੇ ਮੈਂ ਮੈਟਰੋ ਸ਼ਹਿਰਾਂ 'ਚ ਦੇਖਾਂ ਤਾਂ ਉੱਥੇ ਪੰਪਾਂ ਤੇ ਕੋਈ ਦਿੱਕਤ ਨਹੀਂ ਹੈ ਅਜੇ ਤੱਕ। ਜੀ, ਤੁਸੀਂ ਕਿੰਨਾ ਤੇਲ ਪਵਾ ਰਹੇ ਹੋ, ਕਿਵੇਂ ਪਵਾ ਰਹੇ ਹੋ? ਚੰਡੀਗੜ੍ਹ 'ਚ ਰੌਲਾ ਪੈ ਗਿਆ, ਉਹ ਵੀ ਇੱਕ ਪੰਪ ਦਾ ਕਹਿੰਦੇ ਮਸਲਾ ਸੀ, ਉਹਨੇ ਇੱਕ ਪੋਰਟਰ ਲਾਤਾ ਤੇ ਰੌਲਾ ਐ ਪੈ ਗਿਆ ਕਿ ਚੰਡੀਗੜ੍ਹ 'ਚ ਪਤਾ ਨਹੀਂ ਪੰਪਾਂ ਦੇ ਤੇਲ ਦੀ ਸਪਲਾਈ ਮੁੱਕ ਗਈ, ਜਦੋਂ ਕਿ ਅਜਿਹਾ ਨਹੀਂ ਹੋਇਆ, ਲਗਾਤਾਰ ਫੁੱਲ ਪੈ ਰਿਹਾ। ਪਰ ਪੰਜਾਬ ਦੇ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਕਹਿੰਦੇ ਤੇਲ ਦੀ ਸਪਲਾਈ ਘਟਾ ਦਿੱਤੀ ਗਈ ਹੈ। ਠੀਕ ਹੈ ਜੀ। ਤੇਲ ਦੀ ਸਪਲਾਈ ਪੰਜਾਬ 'ਚ ਨਹੀਂ ਘਟਾਈ, ਪੰਜਾਬ ਦੇ ਵੀ ਪੇਂਡੂ ਖੇਤਰ ਦੇ ਵਿੱਚ ਪੰਪਾਂ ਦੇ ਉੱਤੇ ਤੇਲ ਦੀ ਸਪਲਾਈ ਕਾਫੀ ਘੱਟ ਹੈ। ਔਰ ਇਹ ਕੋਈ ਰਾਜਨੀਤਿਕ ਧਿਰ, ਰਾਜਨੀਤਿਕ ਲੀਡਰ ਨਹੀਂ ਕਹਿ ਰਿਹਾ ਇਹ ਗੱਲ। ਖੁਦ ਜਿਹੜੇ ਪੰਜਾਬ ਪੰਪ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਪਰਮਜੀਤ ਸਿੰਘ ਦੁਆਬਾ ਜੀ, ਉਹਨਾਂ ਨੇ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੇਂਡੂ ਖੇਤਰ ਦੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਤੇ ਤੇਲ ਘੱਟ ਆ ਰਿਹਾ ਤੇ ਸਾਤੋਂ ਐਡਵਾਂਸ ਲੈ ਕੇ ਇਹ ਕਹਿ ਕੇ ਕਿ ਕੋਈ ਕਿੱਲਤ ਨਹੀਂ, ਅਸੀਂ ਪੈਸੇ ਜਮ੍ਹਾਂ ਕਰਾਓ, ਤੇਲ ਪਹੁੰਚ ਜੂਗਾ, ਬਾਅਦ ਚੋਂ ਤੇਲ ਨਹੀਂ ਪਹੁੰਚਾਇਆ ਜਾ ਰਿਹਾ। ਠੀਕ ਹੈ। ਅੱਛਾ। ਖਾਸ ਕਰਕੇ ਉਹ ਕਹਿੰਦੇ ਕਿ ਹਿੰਦੁਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਵਾਲੇ ਪੈਟਰੋਲ ਪੰਪਾਂ ਤੇ ਜ਼ਿਆਦਾ ਦਿੱਕਤ ਆ ਰਹੀ ਹੈ। ਫਿਰ ਵੀ ਇੰਡੀਅਨ ਆਇਲ ਵੱਲੋਂ ਸਪਲਾਈ ਠੀਕ ਹੈ। ਹੁਣ ਇਸ ਮਾਮਲੇ ਦੇ ਵਿੱਚ ਉਹ ਕਹਿੰਦੇ ਕਿ ਪੰਜਾਬ ਦੇ ਪੈਟਰੋਲ ਪੰਪ ਲਗਭਗ ਡਰਾਈ ਹੋਣ ਲੱਗ ਪਏ। ਹੁਣ ਡਰਾਈ ਵਾਲਾ ਫਾਰਮੂਲਾ ਮੈਂ ਚੈੱਕ ਕਰ ਰਿਹਾ ਸੀਗਾ ਕੀ ਉਹ ਕਹਿੰਦੇ ਵੀ ਸਾਡੇ ਜਿਹੜੇ ਅੰਡਰਗਰਾਉਂਡ ਬਣੇ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਤੇਲ ਰੱਖਦੇ ਹਾਂ, ਮਤਲਬ ਹੈ ਨਾ ਸਟੋਰ, ਤੇ ਟੈਂਕ ਬਣੇ ਹੁੰਦੇ ਨੇ ਧਰਤੀ 'ਚ, ਮਤਲਬ ਜਿਨ੍ਹਾਂ 'ਚ ਅਸੀਂ ਤੇਲ ਟੈਂਕਰਾਂ 'ਚੋਂ ਖਾਲੀ ਕਰ ਲੈਣ। ਹਾਂ, ਉਹ 'ਚ ਕਹਿੰਦੇ ਕਿ ਜੇ 5000 ਲੀਟਰ ਜਦੋਂ ਤੇਲ ਰਹਿ ਗਿਆ ਸਾਨੂੰ ਫਿਕਰ ਹੋ ਜਾਂਦਾ, ਕਿਉਂਕਿ 4000 ਲੀਟਰ ਤੋਂ ਬਾਅਦ ਮਸ਼ੀਨ ਨੇ ਬਾਹਰ ਨਹੀਂ ਕੱਢਣਾ। ਅੱਛਾ। ਥੱਲੇ ਧਰਾਤਲ ਤੇ 4000 ਲੀਟਰ ਤੇਲ ਰਹਿਣਾ ਹੀ ਰਹਿਣਾ ਚਾਹੀਦਾ। ਤੇ ਤਾਂ ਕਹਿੰਦਾ ਹੁਣ ਸਾਡੇ ਰਿਕਾਰਡ ਦੇ ਵਿੱਚ ਸਾਡਾ ਪੰਪ ਡਰਾਈ ਹੋ ਰਿਹਾ ਕਿ 4000 ਲੀਟਰ ਹੀ ਰਹਿ ਗਿਆ ਸਾਡੇ ਕੋਲ ਤਾਂ। ਤੇ ਪਰ ਕੰਪਨੀਆਂ ਕਹਿੰਦੀਆਂ ਤੁਹਾਡੇ ਕੋਲ ਜੇ 4000 ਲੀਟਰ ਪਿਆ, ਪਰ ਉਹਦਾ ਮਸ਼ੀਨਾਂ ਕੱਢ ਹੀ ਨਹੀਂ ਕਹਿੰਦੀਆਂ। ਹਾਂ, ਇਸ ਨੁਕਤੇ ਨਾਲ ਕਹਿੰਦੇ ਕਿ ਜਾਣਬੁੱਝ ਕੇ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਹੁਣ ਇਹ ਕੀ, ਇਹ ਇੱਕ ਵਿਸ਼ਵ ਵਿਆਪੀ ਜੋ ਮਸਲਾ ਹੈ ਉਹਦੇ ਨਾਲ ਇਹ ਜੋੜ ਕੇ ਇਹਨੂੰ ਦੇਖੀਏ ਕਿ ਸਿਰਫ ਉਹੀ ਹੈ ਜਾਂ ਇਹ ਮੌਕੇ ਦੇ ਵਿੱਚੋਂ ਵੀ ਕਿੜ ਕੱਢਣ ਦੀ ਕਵਾਇਦ ਹੈ। ਪਰ ਜੇ ਮੈਂ ਦੂਸਰੇ ਪਾਸੇ ਦੇਖਾਂ ਕਿ ਜਿਸ ਤਰ੍ਹਾਂ ਇਹ ਮਾਹੌਲ ਹੁਣ ਬਣਿਆ ਉਹਦੇ ਵਿੱਚੋਂ ਕੀ ਕੇਂਦਰ ਸਰਕਾਰ, ਕੀ ਬੀਜੇਪੀ ਸਰਕਾਰ ਜਿਹੜੀ ਕਾਰੋਬਾਰੀ ਵਪਾਰੀ ਕਾਰਪੋਰੇਟ ਘਰਾਣਿਆਂ ਨੂੰ ਮਤਲਬ ਕਿ ਹੱਲਾਸ਼ੇਰੀ ਦੇਣ ਵਾਲੀ ਹੈ, ਕਿ ਇਹਦੇ ਵਿੱਚੋਂ ਵੀ ਉਹ ਮੌਕਾ ਤਲਾਸ਼ ਰਹੇ ਨੇ ਕਿ ਆਪਾਂ ਈ ਕਾਰਾਂ ਵੱਲ ਨੂੰ ਲੋਕਾਂ ਨੂੰ ਲੈ ਜਾਈਏ, ਬਿਜਲੀ ਕਾਰਾਂ ਵੱਧ ਬਕਵਾ ਲਈਏ, ਕਿ ਉਹਦਾ ਵੀ ਮਾਹੌਲ ਸਿਰਜਿਆ ਜਾ ਰਿਹਾ ਉਹਦੇ ਲਈ ਹੈ? ਜਾਂ ਦੂਸਰਾ ਇਹੀ ਪੰਜਾਬ ਐਂਡ ਪੰਪ ਡੀਲਰਸ ਜਿਹੜੀ ਐਸੋਸੀਏਸ਼ਨ ਉਹਦੇ ਪ੍ਰਧਾਨ ਇੱਕ ਨੁਕਤਾ ਹੋਰ ਦੱਸ ਰਹੇ ਸੀ। ਠੀਕ ਹੈ। ਉਹ ਕਹਿੰਦੇ ਸਾਤੋਂ ਪੈਸਾ ਲੈਂਦੇ ਨੇ ਨਾਰਮਲ ਤੇਲ ਦਾ, ਤੇ ਬਾਅਦ ਚੋਂ ਸਾਨੂੰ ਕਹਿੰਦੇ ਨੇ ਵੀ ਕਿ ਉਹ ਤਾਂ ਨਹੀਂ ਹੈਗਾ, ਦੂਆ ਪ੍ਰੀਮੀਅਰ ਪਿਆ, ਇਹ ਭੇਜ ਰਹੇ ਆ, ਇਹ ਇੰਨਾ ਘੱਟ ਕੇ ਆ ਜਾਊਗਾ ਤੁਹਾਡਾ। ਪੈਸੇ ਉਹ ਲੈ ਕੇ ਕਈਆਂ ਨੂੰ ਉਹ ਭੇਜਣ ਲੱਗ ਪਿਓ। ਕਹਿੰਦਾ ਕੀ ਇਹ ਨੁਕਤਾ ਹੈ ਕਿ ਲੋਕ ਮਹਿੰਗਾ ਤੇਲ ਪਵਾਉਣ? ਜੀ ਸਹੀ ਹੈ। ਕੀ ਉਹਦਾ, ਕਿਉਂਕਿ ਤੁਸੀਂ ਪਹਿਲਾਂ ਹੀ ਦੇਖੋ ਕਿ ਪਿਛਲੇ 5 ਦਿਨਾਂ ਦੇ ਵਿੱਚ ਤੁਸੀਂ 2 ਵਾਰ ਪੈਟਰੋਲ ਡੀਜ਼ਲ ਦੇ ਰੇਟ ਵਧਾਏ, ਪਹਿਲਾਂ 3 ਰੁਪਏ, ਫਿਰ 1 ਰੁਪਏ, 4 ਰੁਪਏ ਉਹ ਵਧ ਗਿਆ। ਤੇ ਉਹ ਰੇਟ ਵਧਣ ਤੋਂ ਬਾਅਦ ਵੀ ਤੁਸੀਂ ਜੇ ਪ੍ਰੀਮੀਅਰ ਪੈਟਰੋਲ ਦੇ ਰਹੇ ਹੋ ਤਾਂ ਨਾਰਮਲ ਨਾਲੋਂ 10 ਰੁਪਏ ਵੈਸੇ ਮਹਿੰਗਾ। ਤਾਂ ਲੋਕਾਂ ਦੀ ਜੇਬ 'ਚ ਸਿੱਧਾ 14 ਰੁਪਏ ਪ੍ਰਤੀ ਲੀਟਰ ਫਰਕ ਪੈ ਗਿਆ। ਸਹੀ ਗੱਲ, ਬਿਲਕੁਲ। ਤੇ ਹੁਣ ਇਹ ਤਾਂ ਰੱਬ ਜਾਣੇ ਜੀ, ਆਪਾਂ ਨੂੰ ਤਾਂ ਪਤਾ ਨਹੀਂਗਾ ਕਿ ਕੀ ਫਰਕ ਹੁੰਦਾ, ਕੌਣ ਨਾਪਦਾ, ਕਿਵੇਂ ਪਤਾ ਲੱਗਦਾ ਉਹ ਪ੍ਰੀਮੀਅਰ ਹੈ ਤਾਂ ਕਿਹੜਾ। ਪਰ ਫਿਰ ਵੀ ਲੋਕਾਂ ਲਈ ਇੱਕ ਨਵਾਂ ਮਸਲਾ ਖੜਾ ਹੋ ਗਿਆ। ਸੋ ਪੰਪ ਡੀਲਰ ਇਹ ਸਵਾਲ ਖੜਾ ਕਰ ਰਹੇ ਨੇ ਤੇ ਉਹਨਾਂ ਨੇ ਬਕਾਇਦਾ ਤੌਰ ਤੇ ਪੰਜਾਬ ਦੇ ਚੀਫ ਸੈਕਟਰੀ ਨੂੰ ਚਿੱਠੀ ਲਿਖੀ ਹੈ ਜੀ, ਮੁੱਖ ਸਕੱਤਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਪੰਪ ਡਰਾਈ ਹੋ ਰਹੇ ਨੇ। ਤੇ ਦੂਸਰਾ, ਆਪਾਂ ਬੈਂਕਾਂ ਦੇ ਹਵਾਲੇ ਨਾਲ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਪੰਜਾਬ 'ਚ ਵੀ ਹੋਰ ਸੂਬਿਆਂ ਦੇ ਪੇਂਡੂ ਖੇਤਰਾਂ 'ਚ ਵੀ ਬੈਂਕਾਂ ਨੇ ਨਗਦ ਨਿਕਾਸੀ ਤੇ ਉੱਤੇ ਲਗਭਗ ਰੋਕ ਲਾਤੀ ਹੈ। ਠੀਕ ਹੈ।
ਲਗਭਗ ਉਹ ਨਗਦ ਨਿਕਾਸੀ ਨਹੀਂ ਦੇ ਰਹੇ। ਜੇ ਕੋਈ 10 ਲੱਖ ਮੰਗਣ ਜਾਂਦਾ ਤਾਂ ਉਹਨੂੰ ਲੱਖ ਰੁਪਇਆ ਦਿੰਦੇ ਨੇ, ਜੇ ਕੋਈ 5 ਲੱਖ ਮੰਗਣ ਜਾਂਦਾ ਉਹਨੂੰ 50,000 ਦਿੰਦੇ ਨੇ, ਜੇ ਕੋਈ 5,000 ਮੰਗਣ ਜਾਂਦਾ ਉਹਨੂੰ ਕਹਿੰਦੇ ਨੇ 500,000 ਰੁਪਇਆ ਲੈ ਲਾ, ਨਹੀਂ ਤਾਂ ਹੈ ਨਹੀਂ ਗੇ, ਕਹਿੰਦੇ ਏਟੀਐਮ ਚੋਂ ਵਿੱਚੋਂ ਪੂਰੀ ਨਿਕਾਸੀ ਨਹੀਂ ਹੋ ਰਹੀ। ਸੋ ਨਗਦ ਨਿਕਾਸੀ ਦੇ ਪਿੱਛੇ ਕੀ ਕਾਰਨ ਹੈ? ਕਿ ਕੀ ਆਰਬੀਆਈ ਨੂੰ ਕੋਈ ਸਮੱਸਿਆ ਆ ਗਈ ਹੈ ਕਿ ਜਿਹੜਾ ਸੋਨੇ ਵਾਲਾ ਮਸਲਾ ਉਹਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕੁਛ, ਜਾਂ ਸੱਚਮੁੱਚ ਇਹ ਕਿੱਲਤ ਹੈ ਕਿ ਲੋਕਾਂ ਨੇ ਜਿਨ੍ਹਾਂ ਕੋਲ ਸਰਕਲ 'ਚ ਪਿਆ ਬਾਹਰ ਪੈਸਾ ਮਾਰਕੀਟ ਦੇ ਵਿੱਚ ਉਹਨਾਂ ਨੇ ਦੱਬ ਲਿਆ ਤੇ ਬੈਂਕਾਂ ਕੋਲ ਨਗਦ ਪਹੁੰਚ ਹੀ ਨਹੀਂ ਰਿਹਾ, ਇਸ ਲਈ ਨਵੇਂ ਛਾਪ ਨਹੀਂ ਸਕਦੇ? ਕੀ ਕਾਰਨ ਹੈ? ਪਰ ਇਸ ਦੋਏ ਸੰਕਟ ਜਿਹੜੇ ਸਿੱਧੇ ਲੋਕਾਂ ਦੇ ਜਨਜੀਵਨ ਨਾਲ ਜੁੜੇ ਨੇ, ਉਹਨਾਂ ਦੋਵਾਂ ਬਾਰੇ ਸਰਕਾਰਾਂ ਚੁੱਪ ਕਿਉਂ ਨੇ? ਨਾ ਪੰਜਾਬ ਸਰਕਾਰ, ਨਾ ਉਹ, ਕੋਈ ਵੀ ਬੋਲ ਕੇ ਰਾਜੀ ਨਹੀਂ, ਕੋਈ ਵੀ ਇਸ ਨੁਕਤੇ ਤੇ ਗੱਲ ਕਰਕੇ ਰਾਜੀ ਨਹੀਂ। ਸੋ ਇਸ ਲਈ ਸਰਕਾਰਾਂ ਦੀ ਅਣਦੇਖੀ ਸਵਾਲ ਪੈਦਾ ਕਰਦੀ ਹੈ, ਖਾਸ ਕਰਕੇ ਪੰਜਾਬ 'ਚ ਨਗਦ ਨਿਕਾਸੀ ਦੀ ਔਰ ਤੇਲ ਦੀ ਜੇ ਕਿੱਲਤ ਉਸ ਸਮੇਂ ਆ ਰਹੀ ਜਦੋਂ ਅਸੀਂ ਮੂਹਰੇ ਝੋਨਾ ਲਾਉਣਾ, ਤਾਂ ਫਿਰ ਅੰਦਾਜ਼ਾ ਲਾ ਲਓ ਕੀ ਮਸਲਾ ਹੋਊਗਾ। ਬਿਲਕੁਲ ਜੀ, ਬਿਲਕੁਲ। ਆਗਾਮੀ ਦਿਨ ਸੰਕਟਮਈ ਨਜ਼ਰ ਆ ਰਹੇ ਆ ਜੀ, ਹੋਰ ਤਾਂ ਕੀ ਕਹਿ ਸਕਦੇ ਇੱਥੇ।